ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਓ। ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਸੋਧਾ ਸਾਧ ਮੁਖੀ ਗੁਰਮੀਤ ਰਾਮ ਰਹੀਮ ਨੇ 17 ਮਈ 2007 ਦੇ ਵਿੱਚ ਸਿੱਖਾਂ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਂਗ ਲਿਵਾਸ ਪਹਿਨ ਕੇ ਇੱਕ ਕੜਾਏ ਦੇ ਵਿੱਚ ਗੁਰੂ ਸਾਹਿਬਾਨ ਜੀ ਵਾਂਗੂ ਅੰਮ੍ਰਿਤ ਛਕਾਉਣ ਦੀ ਗਲਤੀ ਕੀਤੀ ਸੀ ਤੇ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਹੋਇਆ ਸੀ ਕਿ ਸਰਸੇ ਵਾਲੇ ਪਖੰਡੀ ਸਾਧ ਦਾ ਡਟ ਕੇ ਵਿਰੋਧ ਕਰੋ ਅਤੇ ਉਸ ਦਾ ਸੋਸ਼ਲ ਬਾਈਕਾਟ ਕੀਤਾ ਜਾਵੇ। ਪਰ ਜਿਸ ਤਰ੍ਹਾਂ ਵਿਊਅਰਸ ਪਿਛਲੇ ਦਿਨੀ 5 ਤਖਤਾਂ ਦੇ ਜਥੇਦਾਰਾਂ ਨੇ ਇੱਕ ਮੀਟਿੰਗ ਦੇ ਵਿੱਚ ਅਹਿਮ ਫੈਸਲਾ ਲੈਂਦਿਆਂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫ ਕਰ ਦਿੱਤਾ ਹੈ। ਇਸ ਫੈਸਲੇ ਨਾਲ ਹਰ ਇੱਕ ਸਿੱਖ ਦਾ ਹਿਰਦਾ ਵਿਲੂੰਦਰਿਆ ਗਿਆ ਹੈ। ਪੰਥਕ ਜਥੇਬੰਦੀਆਂ ਨੇ ਇਸ ਫੈਸਲੇ ਨੂੰ ਮਨਜ਼ੂਰ ਨਹੀਂ ਕੀਤਾ ਹੈ। ਈਵਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਸ ਨੇ ਵੀ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਵਿਊਅਰਸ, ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਸੌਦਾ ਸਾਧ ਨੇ ਵਜਰ ਗਲਤੀ ਵੀ ਕੀਤੀ ਤੇ ਮੁਆਫੀ ਵੀ ਨਹੀਂ ਮੰਗੀ ਅਤੇ ਨਾ ਹੀ ਉਹ ਆਪ ਪੇਸ਼ ਹੋਇਆ, ਉਸ ਨੂੰ ਘਰ ਬੈਠੇ ਹੀ ਮੁਆਫ ਕਰ ਦਿੱਤਾ ਗਿਆ ਹੈ। ਸੋ ਵਿਊਅਰਸ, ਅੱਜ ਅਸੀਂ ਇਸ ਅਹਿਮ ਮੁੱਦੇ ਤੇ ਦੋ ਸ਼ਖਸੀਅਤਾਂ ਦੇ ਵਿਊਜ਼ ਲਵਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨਾਲ, ਜਿਹੜੇ ਕਿ ਆਨੰਦਪੁਰ ਸਾਹਿਬ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਅੱਜ ਸਾਨੂੰ ਅਸੀਂ ਇਸ ਵਿਸ਼ੇ ਤੇ ਹੀ ਵਿਸ਼ੇਸ਼ ਗੱਲਬਾਤ ਕਰਨਾ ਚਾਹਾਂਗੇ, ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਜਿਸ ਤਰ੍ਹਾਂ ਜਥੇਦਾਰ ਦਾ ਜਿਹੜਾ ਸਾਹਿਬਾਨ ਦਾ ਫੈਸਲਾ ਆਇਆ ਹੈ, ਇਸ ਸੰਬੰਧੀ ਸਭ ਤੋਂ ਪਹਿਲਾਂ ਤੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਸਿੰਘ ਸਾਹਿਬਾਨ ਨੇ ਜੋ ਫੈਸਲਾ ਕੀਤਾ ਹੈ ਜੀ, ਉਹ ਪੂਰੀ ਤਰ੍ਹਾਂ ਗੁਰੂ ਪੰਥ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਣ ਮਰਿਆਦਾ ਤੋਂ ਉਲਟ ਹੈ ਜੀ। ਵੈਸੇ ਕੋਈ ਵੀ ਵੱਡੇ ਤੋਂ ਵੱਡਾ ਪਾਪੀ, ਵੱਡੇ ਤੋਂ ਵੱਡਾ ਦੋਖੀ ਜੀ ਜੇ ਮਨ ਵਚ ਕਰਮ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਜੀ ਆਪਣੀ ਭੁੱਲ ਬਖਸ਼ਾ ਲਵੇ, ਹਾਂਜੀ, ਆਪਣੀ ਗਲਤੀ ਮੰਨ ਕੇ ਆਪਣੀ ਭੁੱਲ ਬਖਸ਼ਾਵੇ, ਤੇ ਸਾਡੀ ਪਰੰਪਰਾ ਰਹੀ ਹੈ ਅੱਜ ਤੱਕ ਕਿ ਉਸ ਨੂੰ ਮਾਫ ਕਰ ਦਿੱਤਾ ਜਾਂਦਾ ਹੈ। ਪਰ ਕਮਾਲ ਦੀ ਗੱਲ ਹੋਈ ਹੈ ਜੀ ਕਿ ਡੇਰਾ ਸੱਚਾ ਸੌਦੇ ਦੇ ਮੁਖੀ ਸਾਧ ਨੇ ਹਾਂਜੀ ਨਾ ਤਾਂ ਆਪ ਪੇਸ਼ ਹੋਣ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਆਪਣੇ ਮੁਆਫੀਨਾਮੇ ਵਿੱਚ ਮੁਆਫੀ ਦਾ ਕੋਈ ਸ਼ਬਦ ਹੀ ਵਰਤਿਆ। ਇੱਕ ਸਪਸ਼ਟੀਕਰਨ ਜਿਹਾ ਦਿੱਤਾ ਜਿਹਦੇ ਵਿੱਚ ਮੁਆਫੀ ਵਾਲੀ ਕੋਈ ਗੱਲ ਨਹੀਂ ਸੀ। ਫਿਰ ਵੀ ਅਫਸੋਸ ਵਾਲੀ ਗੱਲ ਹੈ ਕਿ ਪਰਦੇ ਵਿੱਚ ਰੱਖ ਕੇ ਸਾਰੇ ਪੰਥ ਨੂੰ ਨਜ਼ਰਅੰਦਾਜ਼ ਕਰਕੇ ਗੁਰੂ ਪੰਥ ਦੀ ਪਰੰਪਰਾ ਨੂੰ ਪੰਜ ਸਿੰਘ ਸਾਹਿਬਾਨ ਨੇ ਸੌਦਾ ਸਾਧ ਨੂੰ ਘਰ ਬੈਠਿਆਂ ਹੀ ਮੁਆਫ ਕਰ ਦਿੱਤਾ, ਜਿਸ ਕਰਕੇ ਸਾਰੇ ਪੰਥ ਦੇ ਵਿੱਚ ਇਸ ਗੱਲ ਦਾ ਭਾਰੀ ਰੋਸ ਹੈ। ਔਰ ਸਮੂਹ ਜਥੇਬੰਦੀਆਂ, ਉਹ ਭਾਵੇਂ ਸੰਤ ਸਮਾਜ ਨਾਲ ਸੰਬੰਧਿਤ ਹੋਣ, ਭਾਵੇਂ ਮਿਸ਼ਨਰੀ ਵਿਚਾਰਧਾਰਾ ਨਾਲ, ਤੇ ਭਾਵੇਂ ਸਿਆਸੀ ਜਥੇਬੰਦੀਆਂ ਹੋਣ, ਬਾਦਲ ਦਲ ਤੋਂ ਬਿਨਾਂ, ਸ਼੍ਰੋਮਣੀ ਕਮੇਟੀ ਤੋਂ ਬਿਨਾਂ, ਸਾਰੇ ਹੀ ਇਸ ਫੈਸਲੇ ਦੇ ਖਿਲਾਫ ਹਨ। ਜੇ ਸ਼੍ਰੋਮਣੀ ਕਮੇਟੀ ਨੇ ਇੱਕ ਭਰਮਜਾਲ ਪਾਉਣ ਦੀ ਫਿਰ ਕੱਲ ਕੋਸ਼ਿਸ਼ ਕੀਤੀ ਤੇ ਉਹਦੇ ਵਿੱਚ ਵੀ ਬਹੁਤ ਸਾਰੇ ਮੈਂਬਰਾਂ ਨੇ ਇਸ ਗੱਲ ਤੇ ਇਤਰਾਜ਼ ਜਤਾਇਆ ਕਿ ਇਹ ਫੈਸਲਾ ਜਿਹੜਾ ਸਰਬਸੰਮਤੀ ਨਾਲ ਨਹੀਂ ਹੋਇਆ ਗਿਆ, ਜਦਕਿ ਐਲਾਨ ਇਹ ਕਰ ਦਿੱਤਾ ਗਿਆ ਕਿ ਸਰਬਸੰਮਤੀ ਨਾਲ ਇਸ ਫੈਸਲੇ ਨੂੰ ਮਾਨਤਾ ਦੇ ਦਿੱਤੀ ਗਈ। ਅਸਲੀਅਤ ਦੇ ਵਿੱਚ ਕਿਸੇ ਨੂੰ ਟਾਈਮ ਹੀ ਨਹੀਂ ਦਿੱਤਾ। ਅੱਜ ਦੀਆਂ ਅਖਬਾਰਾਂ ਦੇ ਮੁਤਾਬਕ ਕੇਵਲ 5 ਮਿੰਟ ਕਾਰਵਾਈ ਚੱਲੀ। ਜੋ ਉਤੋਂ ਹਦਾਇਤ ਸੀ ਉਹ ਪ੍ਰਧਾਨ ਨੇ ਪੜ੍ਹ ਕੇ ਸੁਣਾ ਦਿੱਤਾ ਮਤਾ, ਤੇ ਬਾਕੀਆਂ ਨੇ ਦੱਬੀ ਕੁੱਟੀ ਆਵਾਜ਼ ਦੇ ਨਾਲ ਉਸ ਮਤੇ ਨੂੰ ਪ੍ਰਵਾਨਗੀ ਦਿੱਤੀ ਜਾਂ ਨਹੀਂ ਦਿੱਤੀ, ਕਿਉਂਕਿ ਪ੍ਰਵਾਨਗੀ ਤਾਂ ਬਕਾਇਦਾ ਬਹਿਸ ਕਰਨ ਉਪਰੰਤ ਜੇ ਸਰਬਸੰਮਤੀ ਹੋ ਜਾਵੇ ਤਾਂ ਜਕਾਰੇ ਛੱਡੇ ਜਾਂਦੇ ਨੇ, ਪਰ ਉੱਥੇ ਜਕਾਰਾ ਵੀ ਨਹੀਂ ਛੱਡਿਆ ਗਿਆ ਤੇ ਨਾ ਹੱਥ ਖੜੇ ਕੀਤੇ ਗਏ। ਇਸ ਫੈਸਲੇ ਨੂੰ ਕਿਵੇਂ ਪੰਥ ਪ੍ਰਵਾਨਿਤ ਫੈਸਲਾ ਕਿਹਾ ਜਾ ਸਕਦਾ ਹੈ? ਸੋ ਸਾਰੀਆਂ ਜਥੇਬੰਦੀਆਂ ਇਹ ਮੰਗ ਕਰ ਰਹੀਆਂ ਨੇ ਕਿ ਸਿੰਘ ਸਾਹਿਬਾਨ ਇਸ ਫੈਸਲੇ ਨੂੰ ਰੱਦ ਕਰਕੇ ਗੁਰੂ ਦੱਸੀ ਜੀਵਨ ਜੁਗਤ, ਗੁਰੂ ਦੱਸੀ ਪਰੰਪਰਾ ਅਨੁਸਾਰ ਫਿਰ ਸਰਬੱਤ ਖਾਲਸਾ ਦੇ ਰਾਹੀਂ ਇਹ ਫੈਸਲਾ ਫੇਰ ਲੈਣ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਪੰਥਕ ਜਥੇਬੰਦੀਆਂ ਇਸ ਵੇਲੇ ਦਰਬਾਰ ਸਾਹਿਬ ਪਹੁੰਚੀਆਂ ਹੋਈਆਂ ਨੇ, ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਹੋਏ ਨੇ, ਉੱਥੇ ਸ਼ਾਂਤਮਈ ਤਰੀਕੇ ਦੇ ਨਾਲ ਪ੍ਰੋਟੈਸਟ ਕਰ ਰਹੀਆਂ ਨੇ, ਪਰ ਜਿਸ ਤਰ੍ਹਾਂ ਇਸ ਵੇਲੇ ਆਨੰਦਪੁਰ ਸਾਹਿਬ ਸੁਣਨ ਵਿੱਚ ਆਇਆ ਸੀ, ਆਨੰਦਪੁਰ ਸਾਹਿਬ ਵਿਖੇ ਵੀ ਤੁਹਾਡੇ ਵੱਲੋਂ ਪ੍ਰੋਟੈਸਟ ਹੋ ਰਿਹਾ ਹੈ, ਸਾਨੂੰ ਉਸ ਬਾਰੇ ਵੀ ਥੋੜੀ ਬਹੁਤੀ ਜਾਣਕਾਰੀ ਦਿਓ। ਆਨੰਦਪੁਰ ਸਾਹਿਬ ਦੀਆਂ ਇਲਾਕੇ ਦੀਆਂ ਜਥੇਬੰਦੀਆਂ ਦੇ ਨੁਮਾਇੰਦੇ ਪਰਸੋਂ ਸੰਤ ਅਜੀਤ ਸਿੰਘ ਪਰਿਵਾਰ ਵਿਛੋੜੇ ਵਾਲਿਆਂ ਦੀ ਅਗਵਾਈ ਵਿੱਚ ਇਕੱਠੇ ਹੋਏ ਸੀ ਤੇ ਉਹਨਾਂ ਨੇ ਮੀਟਿੰਗ ਸੱਦੀ ਸੀ। 10 ਵੀ ਉਹਦੇ ਵਿੱਚ ਸ਼ਾਮਲ ਸੀ। ਸਾਰੀਆਂ ਜਥੇਬੰਦੀਆਂ ਨੇ ਇਹ ਫੈਸਲਾ ਲਿਆ ਕਿ ਗਿਆਨੀ ਮਲ ਸਿੰਘ ਜੀ ਸਿੰਘ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇ ਤਾਂ ਕਿ ਪੰਥਕ ਭਾਵਨਾਵਾਂ ਤੋਂ ਉਹ ਜਾਣੂ ਹੋ ਸਕਣ, ਜਿਹਦੇ ਵਿੱਚ ਇਹ ਮੰਗ ਕੀਤੀ ਜਾਵੇ ਕਿ ਜੋ ਕੁਛ ਇਹ ਫੈਸਲਾ ਲਿਆ ਗਿਆ ਹੈ ਇਹ ਬਿਲਕੁਲ ਪੰਥਕ ਪਰੰਪਰਾ ਤੇ ਰਹਿਤ ਮਰਜ਼ਾਦਾ ਤੋਂ ਸਖਣਾ ਤੇ ਗੁਰੂ ਪੰਥ ਨੂੰ ਨਜ਼ਰਅੰਦਾਜ਼ ਕਰਕੇ
ਗੁਰੂ ਪੰਥ ਦੀ ਸਰਵਉੱਚਤਾ ਨੂੰ ਨਜ਼ਰਅੰਦਾਜ਼ ਕਰਕੇ ਇਹ ਫੈਸਲਾ ਲਿਆ ਗਿਆ ਹੈ, ਇਸ ਨੂੰ ਰੱਦ ਕੀਤਾ ਜਾਵੇ। ਸੋ ਅੱਜ ਸਾਰੀਆਂ ਹੀ ਜਥੇਬੰਦੀਆਂ, ਇਲਾਕੇ ਦੀਆਂ ਸੰਗਤਾਂ ਜਿੰਨੀਆਂ ਵੀ ਹੋ ਗਈਆਂ, 5 ਤੋਂ ਲੈ ਕੇ 500 ਤੱਕ ਵੀ ਹੋ ਸਕਦੀਆਂ, ਔਰ ਜਿੰਨੇ ਵੀ ਹੋਣਗੇ, ਇਹ ਮੈਮੋਰੰਡਮ ਜਾ ਕੇ ਉਹਨਾਂ ਨੂੰ ਦਿੱਤਾ ਜਾਵੇਗਾ ਤਾਂ ਕਿ ਇਹ ਫੈਸਲਾ ਰੱਦ ਕਰਾਇਆ ਜਾਵੇ ਤੇ ਮੁੜ ਕੇ ਫਿਰ ਗੁਰੂ ਦੱਸੀ ਜੀਵਨ ਜੂਤ ਦੇ ਮੁਤਾਬਕ ਕੋਈ ਫੈਸਲਾ ਕਰਕੇ ਗੁਰੂ ਪੰਥ ਦੀ ਪਰੰਪਰਾ, ਗੁਰੂ ਪੰਥ ਦੀ ਮਰਜ਼ਾਦਾ ਅਨੁਸਾਰ ਉਹਦੇ ਬਾਰੇ ਅਗਲਾ ਫੈਸਲਾ ਕੀਤਾ ਜਾਵੇ। ਇਹ ਅੱਜ 10 ਵਜੇ ਗੁਰਦੁਆਰਾ ਸੀਸਗੰਜ ਸਾਹਿਬ ਇਕੱਠੇ ਹੋਣਗੇ ਸਿੰਘ, ਤੇ ਉਸ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੂੰ ਜਾ ਕੇ ਇਹ ਮੰਗ ਪੱਤਰ ਦੇਣਗੇ। ਜੀ ਪ੍ਰਵੀਰ ਜੀ, ਤੁਸੀਂ ਗੱਲ ਕੀਤੀ ਕਿ ਇਹਨਾਂ ਨੂੰ ਅਸੀਂ ਮੈਮੋਰੈਂਡਮ ਦੇਵਾਂਗੇ, ਮੰਗ ਪੱਤਰ ਦੇਵਾਂਗੇ, ਪਰ ਜਿਸ ਤਰ੍ਹਾਂ ਇਹਨਾਂ ਨੇ ਅਕਾਲ ਤਖਤ ਸਾਹਿਬ ਤੋਂ ਇਹ ਫੈਸਲਾ ਵੀ ਦਿੱਤਾ ਗਿਆ ਕਿ ਇਹ ਹੁਣ ਇੱਕ ਸਪੈਸ਼ਲ ਕਮੇਟੀ ਬਣਾਉਣਗੇ, ਪਰ ਤੁਹਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਇਹ ਜਿਹੜੀ ਕਮੇਟੀਆਂ ਬਣਾਉਂਦੇ ਨੇ ਸਾਲਾਂ ਸਾਲ ਚੱਲਦੀਆਂ ਰਹਿੰਦੀਆਂ ਨੇ, ਠੰਡੇ ਵਸਤ ਦੇ ਵਿੱਚ ਇਹਨੂੰ ਪਾ ਦਿੱਤਾ ਜਾਂਦਾ। ਤੁਹਾਨੂੰ ਕੀ ਲੱਗਦਾ ਕਿ ਇਹ ਆਪਣਾ ਫੈਸਲਾ ਚੇਂਜ ਕਰਨਗੇ, ਈਵਨ ਦੋ ਕਿ ਇਹਨਾਂ ਤੇ ਆਲਰੇਡੀ RSS ਦਾ ਜਾਂ ਬਾਦਲ ਸਰਕਾਰ ਦਾ ਨਾ ਪ੍ਰੈਸ਼ਰ ਪੈ ਰਿਹਾ ਤਖਤਾਂ ਦੇ ਉੱਪਰ? ਤੁਹਾਨੂੰ ਕੀ ਲੱਗਦਾ ਕਿ ਇਹ ਸਿੱਖਾਂ ਦਾ ਜਿਹੜਾ ਵਿਰੋਧ ਹੈ ਉਹ ਝੱਲ ਸਕਣਗੇ ਜਾਂ ਫਿਰ ਆਪਣੇ ਫੈਸਲੇ ਨੂੰ ਇਹ ਚੇਂਜ ਕਰਨਗੇ? ਜੇ ਪੰਥ ਇਸੇ ਤਰ੍ਹਾਂ ਇੱਕ ਪਲੇਟਫਾਰਮ ਤੇ ਰਿਹਾ, ਆਪਸੀ ਘਰੇਲੂ ਮਸਲੇ ਜਿਹੜੇ ਨੇ ਛੋਟੇ ਮੋਟੇ ਪੰਥਕ ਜਥੇਬੰਦੀਆਂ ਉਹਨਾਂ ਨੂੰ ਛੱਡ ਕੇ ਜੇ ਗੁਰੂ ਪੰਥ ਦੀ ਹੋਂਦ ਨੂੰ ਬਰਕਰਾਰ ਰੱਖਣ ਦੇ ਲਈ ਇੱਕ ਮੰਚ ਤੇ ਆ ਜਾਣ ਤਾਂ ਕੋਈ ਕਾਰਨ ਨਹੀਂ ਕਿ ਇਸ ਫੈਸਲੇ ਨੂੰ ਇਹ ਲਮਕਾ ਸਕਣ। ਜਿੱਥੋਂ ਤੱਕ ਬੁੱਧੀਜੀਵੀਆਂ ਦੀ ਕਮੇਟੀ ਦਾ ਸੰਬੰਧ ਹੈ, ਉਹ ਕਮੇਟੀ ਵੀ ਪੰਥ ਪ੍ਰਵਾਨਿਤ ਹੋਣੀ ਚਾਹੀਦੀ ਹੈ, ਨਾ ਕਿ ਇੱਕ ਧੜੇ ਵੱਲੋਂ ਜਾਂ ਸਰਕਾਰੀ ਧਿਰ ਵੱਲੋਂ ਜਿਹੜੇ ਇਹਨਾਂ ਦੇ ਮੁਲਾਜ਼ਮ ਯੂਨੀਵਰਸਿਟੀਆਂ ਵਿੱਚ ਬੈਠੇ ਹੋਏ ਨੇ ਜਾਂ ਪੰਜਾਬ ਸਰਕਾਰ ਦੇ ਅਧੀਨ ਹਨ, ਉਹ ਬੁੱਧੀਜੀਵੀ, ਉਹ ਪ੍ਰੋਫੈਸਰ ਹੀ, ਉਹ RSS ਦੇ ਬੰਦੇ ਹੀ ਅੱਗੇ ਲਾ ਕੇ ਉਹਨਾਂ ਨੂੰ ਕਮੇਟੀ ਬਣਾ ਦਿੱਤੀ ਜਾਵੇ। ਇਹ ਵੀ ਪੰਥ ਨੂੰ ਪ੍ਰਵਾਨ ਨਹੀਂ ਹੋਏਗੀ, ਔਰ ਕਿਸੇ ਵੀ ਹਾਲਤ ਦੇ ਵਿੱਚ ਜੇ ਪੰਥ ਵੱਲੋਂ ਪ੍ਰਵਾਨਿਤ ਕਮੇਟੀ ਹੋਏਗੀ ਤਾਂ ਉਹਦੇ ਬਾਰੇ ਕੁਛ ਨਾ ਕੁਛ ਵਿਚਾਰ ਜਿਹੜੇ ਆ ਚੰਗੇ ਰੱਖੇ ਜਾ ਸਕਦੇ ਆ। ਵਰਨਾ ਇਹ ਕੁਛ ਬੁੱਧੀਜੀਵੀਆਂ, ਕੁਛ ਸਿੰਘ ਸਾਹਿਬਾਂ ਜਾਂ ਜਥੇਦਾਰਾਂ ਦੀ ਗੱਲ ਨਹੀਂ, ਇੱਥੇ ਤਾਂ ਸਮੁੱਚੇ ਪੰਥ ਨੂੰ ਮਾਨਤਾ ਮਿਲਣੀ ਚਾਹੀਦੀ ਹੈ ਤੇ ਪੰਥ ਦੀ ਰੂਪਰੇਖਾ ਕੀ ਹੋਵੇ, ਉਹ ਇਕੱਠ ਕਿਵੇਂ ਹੋਵੇ, ਇਹ ਵੱਖਰਾ ਵਿਸ਼ਾ ਹੈ। ਇਹਦੇ ਜਦ ਤੱਕ ਸਮੁੱਚੇ ਪੰਥ ਵੱਲੋਂ ਪ੍ਰਵਾਨਗੀ ਨਹੀਂ ਲਈ ਜਾਂਦੀ ਉਦੋਂ ਤੱਕ ਇਹ ਮਸਲਾ ਲੰਘ ਭਾਵੇਂ ਜਾਵੇਗਾ, ਪਰ ਇਹਨੂੰ ਸਰਬ ਪ੍ਰਵਾਨਿਤ ਨਹੀਂ ਕਿਹਾ ਜਾ ਸਕਦਾ। ਜੀ ਬਿਲਕੁਲ, ਮੈਂ ਇਸ ਲਈ ਕੁਐਸਚਨ ਪੁੱਛਿਆ ਸੀ ਬਿਕੋਜ਼ ਜੋ ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਆਇਆ ਸੀ ਉਸ ਵੇਲੇ ਵੀ ਇਹਨਾਂ ਨੇ ਕਮੇਟੀ ਬਣਾਉਣ ਦੀ ਗੱਲਬਾਤ ਕੀਤੀ ਸੀ, ਪਰ ਉਸ ਵੇਲੇ ਵੀ ਇਹਨਾਂ ਨੇ ਆਪਣੀ ਮਰਜ਼ੀ ਦੇ ਚਾਹਵਾਨ ਜਿਹੜੇ ਮੈਂਬਰਸ ਉਸ ਵੇਲੇ ਰੱਖੇ ਸੀਗੇ। ਪਰ ਜਿਸ ਤਰ੍ਹਾਂ ਹੁਣ ਵੀਰ ਜੀ, ਜਿਸ ਤਰ੍ਹਾਂ ਉਸ ਵੇਲੇ ਸੰਤ ਸਮਾਜ ਦਾ ਹਮੇਸ਼ਾ ਨਾਨਕਸ਼ਾਹੀ ਕੈਲੰਡਰ ਦੇ ਅਗੇਂਸਟ ਵਿੱਚ ਉਹਨੇ ਅਗੇਂਸਟ ਹੀ ਰਿਹਾ, ਪਰ ਜਿਸ ਤਰ੍ਹਾਂ ਹੁਣ ਸੰਤ ਸਮਾਜ ਨੇ ਇੰਨੀ ਚੰਗੀ ਤਰ੍ਹਾਂ ਯੂ ਟਰਨ ਮਾਰੀ ਹੈ, ਉਹਨਾਂ ਨੇ ਵੀ ਇਸ ਦਾ ਵਿਰੋਧ ਕੀਤਾ ਹੈ, ਇਹਨਾਂ ਦੇ ਚੀਜ਼ ਦਾ, ਇਹਨਾਂ ਦੇ ਫੈਸਲੇ ਦਾ। ਇਸ ਪਿੱਛੇ ਤੁਸੀਂ ਕੀ ਕਾਰਨ ਸਮਝਦੇ ਹੋ? ਮੈਂ ਇਸ ਗੱਲ ਲਈ ਸੰਤ ਸਮਾਜ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਉਹ ਸਾਰੀ ਜਥੇਬੰਦੀਆਂ ਜਿਨ੍ਹਾਂ ਨੇ ਗੁਰੂ ਪੰਥ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਮਹਿਸੂਸ ਕੀਤਾ ਕਿ ਇਸ ਵੇਲੇ ਹੋਰ ਮੁੱਦਿਆਂ ਨੂੰ ਛੱਡ ਕੇ ਕੇਵਲ ਇਸ ਮੁੱਦੇ ਤੇ ਹੀ ਆ ਜਾਈਏ ਕਿ ਇਹ ਫੈਸਲਾ ਜਿਹੜਾ ਗਲਤ ਹੋਇਆ ਹੈ ਤੇ ਇਸ ਫੈਸਲੇ ਨੂੰ ਰੱਦ ਕਰਨਾ ਜਿਹੜਾ ਸਭ ਤੋਂ ਪਹਿਲਾ ਕੰਮ ਹੈ। ਸੋ ਸੰਤ ਸਮਾਜ ਦੇ ਸਮੂਹ ਆਗੂਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਬਾਕੀ ਪੰਥਕ ਸਭਾ ਸੁਸਾਇਟੀਆਂ ਜਥੇਬੰਦੀਆਂ ਨੂੰ ਵੀ ਅਪੀਲ ਕਰਾਂਗੇ ਕਿ ਆਓ ਆਪਣੇ ਘਰੇਲੂ ਝਗੜੇ ਜਿਹੜੇ ਨੇ, ਜਿਵੇਂ ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਹੀ ਹੈ, ਹਾਲ ਦੀ ਘੜੀ ਉਹਨੂੰ ਵੀ ਦਸਮ ਗ੍ਰੰਥ ਦਾ ਮੁੱਦਾ ਹੈ, ਜਾਂ ਰਹਿਤ ਮਰਜ਼ਾਦਾ ਵਿੱਚ ਕੁਝ ਪੁਆਇੰਟ ਮਾਸ ਆਦਿਕ ਤੇ ਜਾਂ ਰਗਮਾਲਾ ਤੇ, ਇਹ ਸਾਰੇ ਘਰੇਲੂ ਮੁੱਦੇ ਛੱਡਦੀ ਹੈ। ਹੁਣ ਗੁਰੂ ਪੰਥ ਦੀ ਹੋਂਦ ਨੂੰ ਉਜਾਗਰ ਕਰਨ ਲਈ ਸਾਰਾ ਪੰਥ ਜਿਹੜਾ ਇੱਕ ਮੰਚ ਤੇ ਇਕੱਠਾ ਹੋਵੇ। ਸੰਤ ਸਮਾਜ ਨੂੰ ਵਾਰ-ਵਾਰ ਅਪੀਲ ਇਹ ਮੈਂ ਆਪ ਜੀ ਦੇ ਚੈਨਲ ਨਾਲ ਕਰਦਾ ਹਾਂ ਤੇ ਸੰਤ ਸਮਾਜ ਦੇ ਆਗੂਆਂ ਨੂੰ ਜਿੱਥੇ ਕਿਤੇ ਵੀ ਉਹ ਬੈਠੇ ਹਨ ਉਹਨਾਂ ਨੂੰ ਪੰਥ ਦੇ ਭਲੇ ਲਈ ਔਰ ਬਾਕੀ ਸੰਸਥਾਵਾਂ ਨੂੰ ਇੱਕ ਮੰਚ ਤੇ ਇਕੱਠਾ ਹੋਣਾ ਚਾਹੀਦਾ ਹੈ, ਔਰ ਹੋ ਕੇ ਹੀ ਕੋਈ ਨਾ ਕੋਈ ਪੰਥ ਦੀ ਹੋਂਦ ਰਹਿ ਸਕੇਗੀ, ਨਹੀਂ ਤਾਂ ਕੰਮ ਖਤਰੇ ਤੋਂ ਬਾਹਰ ਨਹੀਂ। ਜੀ ਤੇ ਵਨ ਲਾਸਟ ਕੁਐਸਚਨ, ਕਿਉਂਕਿ ਸਾਡੇ ਕੋਲ 2-3 ਮਿੰਟ ਰਹਿ ਗਏ ਨੇ ਐਟ ਦੀ ਐਂਡ, ਜਿਸ ਤਰ੍ਹਾਂ ਅਸੀਂ ਜਾਣਨਾ ਚਾਹਾਂਗੇ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸੋ ਕਿ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਕਿਵੇਂ ਜਾਰੀ ਹੋ ਸਕਦਾ ਹੈ, ਇਸ ਦੀ ਇਤਿਹਾਸਿਕ ਰਵਾਇਤ ਕੀ ਹੁੰਦੀ ਹੈ, ਕਿ ਜੋ ਇੱਕ ਵਾਰੀ ਹੁਕਮਨਾਮਾ ਜਾਰੀ ਹੋ ਜਾਂਦਾ ਕਿ ਉਸ ਨੂੰ ਵਾਪਿਸ ਲਿੱਤਾ ਜਾ ਸਕਦਾ ਹੈ? ਸਾਨੂੰ ਇਸ ਬਾਰੇ ਜਾਣਕਾਰੀ ਦਿਓ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਨ ਦੀ ਜਦ ਤੱਕ ਪੁਰਾਤਨ ਪਰੰਪਰਾ ਨੂੰ ਅਸੀਂ ਕਾਇਮ ਨਹੀਂ ਕਰਦੇ ਸਰਬੱਤ ਖਾਲਸੇ ਦੀ, ਤੇ ਅੱਜ ਦੇ ਬੁੱਧੀਜੀਵੀ ਗੁੰਮਰਾਹ ਕਰ ਰਹੇ ਨੇ ਸਿੱਖ ਸੰਗਤਾਂ ਨੂੰ ਕਿ ਕਰੋੜਾਂ ਦੀ ਗਿਣਤੀ ਵੀ ਸਿੱਖ ਹੈ, ਹੁਣ ਕਿੱਥੇ ਇਕੱਠੇ ਹੋ ਸਕਣਗੇ। ਜਦੋਂ ਆਨਲਾਈਨ ਕੋਈ ਸਿਸਟਮ ਨਹੀਂ ਸੀ, ਮੀਡੀਆ ਦਾ ਕੋਈ ਸਿਸਟਮ ਨਹੀਂ ਸੀ, ਉਦੋਂ ਵੀ ਸਰਬੱਤ ਖਾਲਸਾ ਹੁੰਦਾ ਸੀ। ਪਰ ਸਰਬੱਤ ਖਾਲਸੇ ਦਾ ਮਤਲਬ ਇਹ ਹੁੰਦਾ ਸੀ ਕਿ ਜਿੰਨੀਆਂ ਵੀ ਜਥੇਬੰਦੀਆਂ ਹੁੰਦੀਆਂ ਸਨ ਉਹਨਾਂ ਦੇ 2-2 ਨੁਮਾਇੰਦੇ ਜਾਂ ਇੱਕ ਨੁਮਾਇੰਦਾ ਜਿਹੜਾ ਅਕਾਲ ਤਖਤ ਤੇ ਇਕੱਤਰ ਹੁੰਦੇ ਸੀ ਜਾਂ ਉਹਨਾਂ ਦੇ ਅੱਗੇ ਪ੍ਰਤੀਨਿਧ ਆਉਂਦੇ ਸੀ, ਤੇ ਅਕਾਲ ਤਖਤ ਸਾਹਿਬ ਵਿਖੇ ਸਾਰਾ ਪੰਥ ਬੈਠ ਕੇ
ਪਹਿਲਾਂ 5 ਪਿਆਰੇ ਦੀ ਚੋਣ ਕਰਦਾ ਸੀ, ਉਹਨਾਂ ਵਿੱਚੋਂ 5 ਚੁਣੇ ਜਾਂਦੇ ਸੀ ਜਿਨ੍ਹਾਂ ਤੇ ਸਰਬਸੰਮਤੀ ਹੋ ਜਾਂਦੀ ਸੀ। ਜੇ ਇੱਕ ਵਾਰੀ ਵੀ ਕੋਈ ਸ਼ੰਕਾ ਹੁੰਦਾ ਸੀ ਉਹਦਾ ਨਾਂ ਰਿਜੈਕਟ ਕਰਕੇ ਅਗਲਾ 5 ਪਿਆਰਾ ਚੁਣਨ ਵਾਸਤੇ ਜਿਹੜਾ ਇਹ ਫਿਰ ਹਦਾਇਤ ਕੀਤੀ ਜਾਂਦੀ ਸੀ। ਅਕਾਲ ਤਖਤ ਦਾ ਜਥੇਦਾਰ ਮੁੱਖ ਬੁਲਾਰੇ ਦੇ ਤੌਰ ਤੇ ਇੱਥੇ ਭੂਮਿਕਾ ਨਿਭਾਉਂਦਾ ਸੀ, ਕਿਉਂਕਿ ਗੁਰੂ ਸਾਹਿਬ ਨੇ ਗੁਰਗੱਦੀ ਜਿਹੜੀ ਹੈ ਗੁਰੂ ਪੰਥ ਨੂੰ ਦਿੱਤੀ ਹੈ, ਕਿਸੇ ਇੱਕ ਜਥੇਦਾਰ ਨੂੰ ਜਾਂ ਸੰਤ ਨੂੰ ਜਾਂ ਕਿਸੇ ਪ੍ਰਿੰਸੀਪਲ ਨੂੰ ਜਾਂ ਕਿਸੇ ਹੋਰ ਨੂੰ, ਬੁੱਧੀਜੀਵੀ ਨੂੰ ਨਹੀਂ ਦਿੱਤੀ ਸੀ। ਇਸ ਲਈ ਉਹ ਪੰਥ ਦਾ ਇਕੱਠ ਜਿਹੜਾ ਇਹ 5 ਪਿਆਰੇ ਚੁਣਦਾ ਸੀ। 5 ਪਿਆਰੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿ ਕੇ ਬਿਲਕੁਲ ਨਿਰਪੱਖ ਹੋ ਕੇ ਫੈਸਲਾ ਕਰਦੇ ਸੀ ਤੇ ਉਹ ਫੈਸਲਾ ਆ ਕੇ ਫਿਰ ਗੁਰੂ ਪੰਥ ਦੇ ਇਕੱਠ ਨੂੰ, ਜਿਹੜਾ ਪ੍ਰਤੀਨਿਧ ਇਕੱਠ ਹੁੰਦਾ ਸੀ, ਉਹਨੂੰ ਦੱਸਿਆ ਜਾਂਦਾ ਸੀ ਤੇ ਜੇ ਉਹ ਪ੍ਰਵਾਨਗੀ ਹੋ ਜਾਂਦੀ ਸੀ ਤਾਂ ਉਹਨੂੰ ਗੁਰਮਤਾ ਕਿਹਾ ਜਾਂਦਾ ਸੀ, ਸਰਬੱਤ ਖਾਲਸੇ ਦਾ ਗੁਰਮਤਾ। ਤੇ ਜਿਹੜਾ ਗੁਰਮਤਾ ਇੱਕ ਵਾਰੀ ਹੋ ਜਾਂਦਾ ਸੀ ਉਹਦੇ ਜੇ ਕੋਈ ਘਾਟ ਰਹਿ ਜਾਵੇ ਤਾਂ ਕੋਈ ਗੱਲ ਨਹੀਂ, ਪਰ ਆਮ ਤੌਰ ਤੇ ਜਿਹੜਾ ਪੰਥਕ ਤੌਰ ਤੇ ਗੁਰਮਤਾ ਹੁੰਦਾ ਸੀ ਉਹ ਹੂਬਹੂ ਸਿੱਖ ਸਾਰੇ ਮੰਨ ਕੇ ਉਹਦੇ ਤੇ ਕਾਰਵਾਈ ਕਰਦੇ ਸਨ ਤੇ ਉਹਦੇ ਤੇ ਫੁੱਲ ਚੜਾਉਂਦੇ ਸੀ। ਅੱਜ ਵੀ ਲੋੜ ਹੈ ਕਿ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਹਰ ਪੰਥ ਦੀ ਸੁਸਾਇਟੀ, ਹਰ ਸੁਸਾਇਟੀ ਜਥੇਬੰਦੀ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਰਜਿਸਟਰਡ ਹੋਵੇ। ਦੇਸ਼ ਵਿਦੇਸ਼ ਦੀਆਂ ਜਿੱਥੇ ਜਿੱਥੇ ਵੀ ਕੋਈ ਸਭਾ ਸੁਸਾਇਟੀਆਂ, ਸਿੰਘ ਸਭਾ ਗੁਰਦੁਆਰੇ ਹਨ ਜਾਂ ਵੱਡੀਆਂ ਸੰਸਥਾਵਾਂ ਜਿਵੇਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਦੀਆਂ ਜਾਂ ਹਿੰਦੁਸਤਾਨ ਦੀਆਂ ਕਮੇਟੀਆਂ ਦਾ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਹੋਰ ਜਿੱਥੇ ਜਿੱਥੇ ਵੀ ਗੁਰਦੁਆਰਾ ਤਾਲਮੇਲ ਕਮੇਟੀਆਂ ਬਣੀਆਂ ਨੇ ਉਹਨਾਂ ਦੇ ਨੁਮਾਇੰਦੇ, 2 ਨੁਮਾਇੰਦੇ ਅਕਾਲ ਤਖਤ ਤੇ ਰਜਿਸਟਰ ਕੀਤੇ ਜਾਣ ਜਾਂ ਉਹ ਸਰਬਸੰਮਤੀ ਨਾਲ ਪਾਸ ਕਰਕੇ ਭੇਜਣ ਕਿ ਸਾਡੀ ਪ੍ਰਤੀਨਿਧਤਾ ਇਹ 2 ਵਿਅਕਤੀ ਕਰਦੇ ਨੇ ਜੋ ਚੰਗੇ ਪੜ੍ਹੇ ਲਿਖੇ, ਸੂਝਵਾਨ ਹੋਣ, ਤੇ ਉਹਨਾਂ ਦਾ ਇਕੱਠ ਜਿਹੜਾ ਹੈ ਸਮੁੱਚੀਆਂ ਜਥੇਬੰਦੀਆਂ ਦੇ ਮੁਖੀਆਂ ਦਾ ਇਕੱਠ ਅਕਾਲ ਤਖਤ ਤੇ ਕਰਕੇ ਅੱਗੇ ਫਿਰ ਗੁਰਮਤਾ ਜਿਹੜਾ ਕੀਤਾ ਜਾਵੇ, ਕਿਸੇ ਨੂੰ ਮਾਫ ਕਰਨਾ ਹੈ, ਕਿਸੇ ਨੂੰ ਸਿੱਖਣਾ ਹੈ ਜਾਂ ਕੁਝ ਹੋਰ ਕਰਨਾ ਹੈ ਜਾਂ ਕਿੱਦਾਂ ਦੀ ਕਾਰਵਾਈ ਕਰਨੀ ਹੈ ਆਰਥਿਕ, ਧਾਰਮਿਕ, ਰਾਜਨੀਤਿਕ ਮੁੱਦਿਆਂ ਬਾਰੇ, ਫਿਰ ਉਹ ਹੀ ਸੰਸਥਾ ਜਿਹੜੀ ਫੈਸਲਾ ਕਰੇ ਉਹ ਗੁਰੂ ਪੰਥ ਦੇ ਫੈਸਲਾ ਮੰਨਿਆ ਜਾ ਸਕਦਾ ਹੈ। ਬਿਲਕੁਲ ਜੀ, ਥੈਂਕ ਯੂ ਸੋ ਮਚ ਫॉर द ਇਨਫੋਰਮੇਸ਼ਨ ਪ੍ਰਿੰਸੀਪਲ ਸਾਹਿਬ, ਐਂਡ ਥੈਂਕ ਯੂ ਸੋ ਮਚ ਕਿ ਤੁਸੀਂ ਇਹ ਪੂਰੇ ਮੁੱਦੇ ਦੇ ਉੱਪਰ ਆਪਣੇ ਜਿਹੜੇ ਵਿਚਾਰ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਜਦੋਂ ਤੁਸੀਂ ਮੈਮੋਰੈਂਡਮ ਦੇਣ ਜਾ ਰਹੇ ਹੋ, ਆਈ ਹੋਪ ਕਿ ਅਸੀਂ ਆਸ ਕਰਦੇ ਹਾਂ ਕਿ ਇਸ ਤੇ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਜਿਹੜੇ ਬਾਕੀ ਜਥੇਦਾਰ ਨੇ ਉਹ ਜ਼ਰੂਰ ਕੋਈ ਐਕਸ਼ਨ ਲੈਣ ਤੇ ਆਪਣਾ ਜਿਹੜਾ ਫੈਸਲਾ ਇਹਨਾਂ ਨੇ ਗਲਤ ਫੈਸਲਾ ਲਿੱਤਾ ਹੈ ਇਸ ਨੂੰ ਵੀ ਵਾਪਿਸ ਲਾਉਣ। ਥੈਂਕ ਯੂ ਸੋ ਮਚ ਤੁਹਾਡੇ ਟਾਈਮ ਦੇ ਲਈ, ਤੇ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।